ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 14 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ, ਮੱਖਣ ਸਿੰਘ ਮਾਨ, ਵਿਸਕੌਨਸਨ, ਮਨਜੀਤ ਸਿੰਘ, ਫਰੀਮੌਂਟ, ਰਜਿੰਦਰ ਸਿੰਘ ਚੌਹਾਨ, ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ, ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ, ਦਰਸ਼ਨ ਸਿੰਘ ਕੰਗ, ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ, ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ, ਔਲਖ ਟਰੈਕਿੰਗ, ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਦਰਸ਼ਨ ਸਿੰਘ, ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਅੱਜ ਸੈਕਰਾਮੈਂਟੋ ਦੇ ਵਿੱਚ ਪਹੁੰਚੇ ਹੈਗੇ ਆ ਅੱਗ ਨੂੰ ਲੈ ਕੇ, ਕਿਉਂਕਿ ਵੈਸਟ ਕੋਸਟ ਦੇ ਵਿੱਚ ਅੱਗ ਨੇ ਬਹੁਤ ਤਬਾਹੀ ਮਚਾਈ ਹੋਈ ਹੈਗੀ ਆ। ਅਤੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਨੇ ਵੀ ਪ੍ਰੈਜ਼ੀਡੈਂਟ ਦਾ ਧੰਨਵਾਦ ਕੀਤਾ ਹੈਗਾ ਵੀ ਸਾਨੂੰ ਜਿਹੜੀ ਆ ਇੱਕ ਤਰ੍ਹਾਂ ਨਾਲ ਨੈਚੁਰਲ ਡਿਜ਼ਾਸਟਰ ਡਿਕਲੇਅਰ ਕਰਕੇ ਐਮਰਜੈਂਸੀ ਏਡ ਦਿੱਤੀ ਹੈਗੀ। 35 ਦੇ ਕਰੀਬ ਲੋਕਾਂ ਦੀ ਮੌਤ ਜਿਹੜੀ ਆ ਇਹ ਜਿਹੜੀ ਅੱਗ ਲੱਗੀ ਹੋਈ ਆ ਕੈਲੀਫੋਰਨੀਆ, ਓਰੀਗਨ ਅਤੇ ਵਾਸ਼ਿੰਗਟਨ ਦੇ ਵਿੱਚ, ਉਹਨਾਂ ਦੀ ਮੌਤ ਇਸ ਅੱਗ ਦੇ ਨਾਲ ਹੋ ਗਈ ਹੈਗੀ ਆ। ਜੀ, ਰਾਸ਼ਟਰਪਤੀ ਟਰੰਪ ਨੇ ਕਲਾਈਮੇਟ ਚੇਂਜ ਨੂੰ ਜਿਹੜਾ ਉਹਨਾਂ ਨੇ ਨਕਾਰਿਆ। ਇੱਧਰ ਜਿਹੜੇ ਗੈਵਿਨ ਨਿਊਸਮ, ਜੋ ਬਾਈਡਨ ਆ, ਉਹਨਾਂ ਸਾਰਿਆਂ ਨੇ ਕਲਾਈਮੇਟ ਚੇਂਜ ਇੱਕ ਮੁੱਖ ਕਾਰਨ ਇਸ ਦੇ ਵਿੱਚ ਜਿਹੜਾ ਰੱਖਿਆ ਵੀ ਲਗਾਤਾਰ ਜਿਹੜੀਆਂ ਆ ਵੱਖ-ਵੱਖ ਥਾਂ ਦੇ ਉੱਤੇ ਲੱਗ ਰਹੀ ਅੱਗ ਆ, ਉਸ ਦੇ ਵਿੱਚ ਉਸ ਦਾ ਵੱਡਾ ਇੱਕ ਕਾਰਨ ਹੈਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਕੋਈ ਨਹੀਂ, ਹੁਣ ਥੋੜ੍ਹੀ ਠੰਡ ਹੁਣ ਜਿਹੜੀ ਉਹ ਲੱਗ ਜਾਣੀ ਹੈ, ਤੁਸੀਂ ਬਸ ਦੇਖੀ ਚੱਲਿਓ। ਉਹਨਾਂ ਨੇ ਫੋਰੈਸਟ ਮੈਨੇਜਮੈਂਟ ਦੇ ਉੱਤੇ ਬਹੁਤਾ ਜਿਹੜਾ ਬਲੇਮ ਆ ਉਹ ਉਹਨਾਂ ਨੇ ਕੀਤਾ ਵੀ ਉਹਨਾਂ ਨੇ ਜਿਹੜੀ ਉਸ ਦੀ ਚੰਗੀ ਤਰੀਕੇ ਦੇ ਨਾਲ ਸਾਫ਼ ਸਫਾਈ ਜਿਹੜੀ ਫੋਰੈਸਟ ਦੀ ਜਿਹੜੀ ਉਹ ਨਹੀਂ ਕੀਤੀ। ਆਈ ਥਿੰਕ ਇਹ ਸ਼ਾਇਦ ਇਸ ਚੀਜ਼ ਨੂੰ ਸਮਝਦੇ ਨਹੀਂ ਵੀ ਫੋਰੈਸਟ ਨੂੰ ਇਸ ਤਰੀਕੇ ਦੇ ਨਾਲ ਸਾਰੇ ਪੱਤੇ ਤਾਂ ਜਿਹੜੇ ਆ ਉਹ ਚੱਕਣੇ ਨਾਮੁਮਕਿਨ ਹੀ ਆ। ਇਹ ਚੀਜ਼ਾਂ ਜਿਹੜੀਆਂ ਹੋ ਨਹੀਂ ਸਕਦੀਆਂ। ਅਤੇ ਬਹੁਤੀਆਂ ਜਿਹੜੀ ਨੈਸ਼ਨਲ ਫੋਰੈਸਟ ਦੇ ਵਿੱਚ ਲੱਗੀ ਹੈ ਅਤੇ ਉਹ ਸਾਰੀ ਜਿਹੜੀ ਫੈਡਰਲ ਦੇ ਅੰਡਰ ਜਿਹੜੀ ਉਹ ਆਉਂਦੀ ਆ, ਉਸ ਦੀ ਜਿਹੜੀ ਉਹ ਮੈਨੇਜਮੈਂਟ ਜਿਹੜੀ ਉਹ ਹੈਗੀ, ਜਿੱਦਾਂ ਇਹ ਕਹਿ ਰਹੇ ਸੀ ਵੀ ਰੇਕਿੰਗ ਵਗੈਰਾ ਜਿਹੜੀ ਉਹ ਕਰਕੇ ਜਿਹੜਾ ਉਹ ਸਰ ਸਕਦਾ ਆ। ਉੱਧਰ ਜੋ ਬਾਈਡਨ ਨੇ ਵੀ ਇੱਕ ਤਤਾ ਜਿਹਾ ਬਿਆਨ ਜਿਹੜਾ ਉਹ ਦੇ ਦਿੱਤਾ ਆ। ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਕਲਾਈਮੇਟ ਆਰਸਨਿਸਟ ਜਿਹੜਾ ਆ ਉਹ ਕਹਿ ਕੇ ਪੁਕਾਰਿਆ। ਬੇਸਿਕਲੀ ਵੀ ਜਿਹੜਾ ਵਾਤਾਵਰਨ ਆ, ਜਿਹੜਾ ਕਲਾਈਮੇਟ ਆ, ਮੌਸਮ ਆ, ਉਸ ਦੇ ਵਿੱਚ ਇਹ ਤੀਲੀ ਦਾ ਕੰਮ ਜਿਹੜਾ ਉਹ ਕਰਨ ਵਾਲੇ ਆ, ਉਹਨਾਂ ਨੇ ਇਹ ਆਖਿਆ ਹੈਗਾ ਆ। ਬਾਕੀ ਜਿਹੜੇ ਵੈਦਰ ਵਾਲੇ ਮਾਹਰ ਆ ਉਹ ਕਹਿ ਰਹੇ ਆ ਵੀ ਅਕਤੂਬਰ ਤੱਕ ਸ਼ਾਇਦ ਜਿਹੜਾ ਕੁਛ ਰਾਹਤ ਆ ਇਹਨਾਂ ਚੀਜ਼ਾਂ ਤੋਂ ਜਿਹੜੀ ਉਹ ਮਿਲ ਸਕਦੀ ਹੈ, ਨਿਜਾਤ ਪਾਈ ਜਾ ਸਕਦੀ ਆ। ਪਰ ਹਾਲ ਦੀ ਘੜੀ ਆਉਣ ਵਾਲਾ ਜਿਹੜਾ ਨਜ਼ਦੀਕ ਦਾ ਸਮਾਂ ਆ, ਉਸ ਦੇ ਵਿੱਚ ਇੱਦਾਂ ਦਾ ਹੀ ਮੌਸਮ ਦਾ ਮਾਹੌਲ ਜਿਹੜਾ ਉਹ ਬਣਿਆ ਰਹੇਗਾ, ਜਿਸ ਦੇ ਵਿੱਚ ਤੁਹਾਨੂੰ ਸਮੋਕ, ਧੂੰਆਂ ਅਤੇ ਜਿਹੜੀ ਸੁਆਹ ਆ ਉਹ ਘਿਰਦੀ ਹੋਈ, ਡਿੱਗਦੀ ਹੋਈ ਜਿਹੜੀ ਉਹ ਨਜ਼ਰ ਆਉਂਦੀ ਰਹੇਗੀ। ਜੀ, ਸੋ ਇਸੇ ਤਰ੍ਹਾਂ ਜੇ ਇਲੈਕਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਅਗੇਂਸਟ ਅਟੈਕ ਜਿਹੜੇ ਆ ਕਾਫੀ ਹੋਣੇ ਸ਼ੁਰੂ ਹੋਏ ਆ ਮੀਡੀਆ ਵੱਲੋਂ, ਅਤੇ ਉਹਨਾਂ ਵੱਲੋਂ ਵੀ ਜਿਹੜੇ ਜੋ ਬਾਈਡਨ ਆ ਉਹਨਾਂ ਦੇ ਅਗੇਂਸਟ ਚੱਲ ਰਹੇ ਹੈਗੇ ਆ। ਜਿਹੜੇ ਲੇਟੈਸਟ ਪੋਲ ਆ ਰਹੇ ਆ ਉਹਦੇ ਵਿੱਚ ਕਹਿੰਦੇ 47% ਨੇਸ਼ਨ ਦੇ ਵਿੱਚ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜੋਬ ਪਰਫੋਰਮੈਂਸ ਜਿਹੜੀ ਆ 47% ਕਹਿ ਰਹੇ ਵੀ ਉਹ ਗੁੱਡ ਚੱਲ ਰਹੀ ਹੈਗੀ ਆ। ਸੋ ਕਹਿੰਦੇ ਜਿਹੜੀਆਂ ਡਿਸਾਈਡਿੰਗ ਸਟੇਟਸ ਹੋਣੀਆਂ ਮੋਸਟਲੀ, ਉਹਨਾਂ ਦੇ ਵਿੱਚ ਜਿਹੜੇ ਨਵੇਂ ਪੋਲਸ ਆਏ ਆ ਉਹਨਾਂ ਦੇ ਮੁਤਾਬਕ, ਰੀਅਲ ਕਲੀਅਰ ਪੋਲੀਟਿਕਸ ਦੇ ਜਿਹੜੇ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜੋ ਬਾਈਡਨ ਸਿਰਫ 3.5% ਐਵਰੇਜ ਜਿਹੜਾ ਆ ਉਹ ਨੀਅਰ ਮਾਰਜਨ ਆਫ ਐਰਰ ਉਹਦੇ ਹਿਸਾਬ ਨਾਲ ਉਹ ਅੱਗੇ ਚੱਲ ਰਹੇ ਹੈਗੇ ਆ। ਸੋ ਇਹ ਮਾਰਜਨ ਬੜਾ ਘੱਟ ਹੈਗਾ, ਕਿਉਂਕਿ ਹੁਣ ਦਿਨ ਵੀ 50 ਦੇ ਕਰੀਬ ਰਹਿ ਗਏ ਹੈਗੇ ਇਲੈਕਸ਼ਨ ਦੇ ਵਿੱਚ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜਿਹੜਾ ਇੱਕ ਦੂਜੇ ਦੇ ਅਗੇਂਸਟ ਦੂਸ਼ਣਬਾਜ਼ੀ ਵੀ ਸ਼ੁਰੂ ਹੋਊਗੀ, ਅਤੇ ਪਲੱਸ ਜਿਹੜੀਆਂ ਡੀਬੇਟਸ ਹੋਣੀਆਂ ਆ ਉਹਨਾਂ ਦੇ ਵਿੱਚ ਜਿਹੜਾ ਆ
ਕੀ ਹੁੰਦਾ ਹੈਗਾ ਉਹਦੇ 'ਤੇ ਡਿਪੈਂਡ ਕਰੂਗਾ। ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਸੇ ਆ ਉਹ ਇਕੱਠੇ ਕੀਤੇ ਹੈਗੇ ਆ ਇਲੈਕਸ਼ਨ ਦੇ ਲਈ। ਪਿਛਲੀ ਵਾਰੀ ਵੀ ਜਦੋਂ ਹਿਲਰੀ ਕਲਿੰਟਨ ਸੀ ਉਸ ਨੇ ਵੀ ਡੋਨਲਡ ਟਰੰਪ ਨਾਲੋਂ ਬਹੁਤ ਜ਼ਿਆਦਾ ਪੈਸੇ ਇਕੱਠੇ ਕੀਤੇ ਹੋਏ ਸੀ। ਈਵਨ ਵੀਕਐਂਡ ਦੇ ਉੱਤੇ ਜਿਹੜੇ ਮਾਈਕਲ ਬਲੂਮਬਰਗ ਆ ਉਹਨਾਂ ਨੇ ਇਹ ਕਿਹਾ ਵੀ ਮੈਂ $100 ਮਿਲੀਅਨ ਜਿਹੜਾ ਆ ਜੋ ਬਾਈਡਨ ਦੀ ਜਿਹੜੀ ਸਿਰਫ ਕੱਲੀ ਫਲੋਰੀਡਾ ਸਟੇਟ ਦੀ ਕੈਂਪੇਨ ਆ ਉਹਦੇ ਲਈ ਦੇਣਾ ਹੈਗਾ, ਕਿਉਂਕਿ ਉਹ ਫਲੋਰੀਡਾ ਨੂੰ ਦੁਬਾਰਾ ਕੀ ਫਿਰ ਡੈਮੋਕ੍ਰੇਟਸ ਕੈਚ ਕਰਨਾ ਚਾਹੁੰਦੇ ਆ ਜੋ ਕਿ ਪਿਛਲੀ ਵਾਰੀ ਡੋਨਲਡ ਟਰੰਪ ਨੇ ਵਿਨ ਕੀਤੀ ਸੀ। ਜੀ, ਉਦੋਂ ਵਿਸਕੌਨਸਨ ਦੀ ਸੁਪਰੀਮ ਕੋਰਟ ਦੇ ਦੁਆਰਾ ਗ੍ਰੀਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਟਿਕਟ ਨੂੰ ਸਟੇਟ ਬੈਲਟ ਦੇ ਜਾਣ ਦੇ ਲਈ ਇਨਐਲੀਜੀਬਲ ਜਿਹੜਾ ਆ ਉਹ ਕਰਾਰ ਦੇ ਦਿੱਤਾ ਹੈ ਵੀ ਉਹਨਾਂ ਦੇ ਉੱਤੇ ਉਸ ਦਾ ਨਾਮ ਜਿਹੜਾ ਉਹ ਨਹੀਂ ਆ ਸਕਦਾ ਗ੍ਰੀਨ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਟਿਕਟ ਨੂੰ ਲੈ ਕੇ। ਸੋ ਵਿਸਕੌਨਸਨ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਆਲਰੇਡੀ 20 ਅਗਸਤ ਨੂੰ ਡਿਕਲਾਈਨ ਜਿਹੜਾ ਕੀਤਾ ਸੀਗਾ ਵੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੰਟੈਂਡਰ ਹੌਵੀ ਹੌਕਿਨਸ ਹੈਗੇ ਆ ਅਤੇ ਉਹਨਾਂ ਦੇ ਗ੍ਰੀਨ ਪਾਰਟੀ ਦੇ ਰਨਿੰਗ ਮੇਟ ਐਂਜਲਾ ਵਾਕਰ ਉਹ ਨਵੰਬਰ 3 ਦੀ ਬੈਲਟ ਦੇ ਉੱਤੇ ਨਹੀਂ ਆ ਸਕਦੇ। ਪਰ ਉਸ ਤੋਂ ਬਾਅਦ ਦੇ ਵਿੱਚ ਇਹ ਅਦਾਲਤ ਤੱਕ ਜਿਹੜਾ ਮਾਮਲਾ ਪਹੁੰਚਿਆ ਸੀਗਾ ਅਤੇ ਹੁਣ ਉੱਥੋਂ ਦੀ ਸੁਪਰੀਮ ਕੋਰਟ ਨੇ ਇਹਨਾਂ ਦਾ ਨਾਮ ਉੱਥੇ ਛਾਪਣ ਤੋਂ ਇੱਕ ਹਿਸਾਬ ਦੇ ਨਾਲ ਇਨਕਾਰ ਕਰ ਦਿੱਤਾ ਹੈਗਾ ਆ। ਸੋ ਇਹ ਇੱਥੇ ਇਹਨਾਂ ਨੂੰ ਝਟਕਾ ਜਿਹੜਾ ਜ਼ਰੂਰ ਮਿਲਿਆ ਹੈਗਾ। ਉੱਦਾਂ ਵੀ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਤੀਜੀ ਪਾਰਟੀ ਦੀ ਹਾਲ ਦੀ ਘੜੀ ਜਿਹੜੀ ਕੋਈ ਕਹਿ ਲਓ ਵੀ ਫਾਊਂਡੇਸ਼ਨ ਕੋਈ ਬਹੁਤੀ ਜ਼ਿਆਦਾ ਤਿਆਰ ਨਹੀਂ ਹੈਗੀ। ਜਦੋਂ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਉਂਦੀਆਂ ਉਦੋਂ ਇਹਨਾਂ ਪਾਰਟੀਜ਼ ਦਾ ਨਾਮ ਜਿਹੜਾ ਸੁਣਨ ਨੂੰ ਮਿਲਦਾ ਆ, ਪਰ ਬਾਕੀ ਜਦੋਂ ਗਵਰਨਟੋਰੀਅਲ ਇਲੈਕਸ਼ਨ ਹੋਣ ਜਾਂ ਮਿਡ ਟਰਮ ਇਲੈਕਸ਼ਨਸ ਹੋਣ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਬਹੁਤ ਘੱਟ ਜਿਹੜੇ ਉਹ ਸੁਣਨ ਨੂੰ ਮਿਲਦੇ ਨੇ। ਲੋਕਲ ਲੈਵਲ ਦੇ ਉੱਤੇ ਅਜੇ ਬਹੁਤੇ ਲੋਕ ਇਹਨਾਂ ਦੇ ਨਾਲ ਜ਼ਿਆਦਾ ਜਿਹੜੇ ਉਹ ਨਹੀਂ ਜੁੜ ਰਹੇ। ਇੱਥੇ ਵੀ ਦੋ ਪਾਰਟੀ ਸਿਸਟਮ ਦੇ ਕਰਕੇ ਹੀ ਜਿਹੜਾ ਲੋਕਾਂ ਨੂੰ ਸਿਰਫ ਇਹਨਾਂ ਦੋਨਾਂ ਦੇ ਦਰਮਿਆਨ ਹੀ ਜਿਹੜਾ ਡਿਸਾਈਡ ਪਾਰਟੀਜ਼ ਦੇ ਦਰਮਿਆਨ ਕਰਨਾ ਪੈਂਦਾ ਹੈ, ਇੱਕ ਡੈਮੋਕ੍ਰੇਟ ਪਾਰਟੀ ਅਤੇ ਇੱਕ ਰਿਪਬਲਿਕਨ ਪਾਰਟੀ। ਉੱਦਾਂ ਹੋਰ ਪਾਰਟੀਜ਼ ਹੈਗੀਆਂ ਜ਼ਰੂਰ ਨੇ ਪਰ ਉਹਨਾਂ ਦਾ ਆਧਾਰ ਅਜੇ ਕੋਈ ਬਹੁਤਾ ਚੰਗਾ ਨਹੀਂ ਹੈਗਾ। 3 ਦੇ ਮੁਕਾਬਲੇ 4 ਜਿਹੜੇ ਸੁਪਰੀਮ ਕੋਰਟ ਵਿਸਕੌਨਸਨ ਦੇ ਜਸਟਿਸਿਸ ਆ ਉਹਨਾਂ ਨੇ ਇਸ ਦਾ ਨਾਮ ਛਾਪਣ ਦੇ ਲਈ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਸੀਗੀ। ਜੀ, ਅਗਲੀ ਖਬਰ ਜਿਹੜੀ ਸਾਊਥ ਡਕੋਟਾ ਤੋਂ ਆ ਰਹੀ ਹੈ, ਕਹਿੰਦੇ ਵੀ ਉੱਥੇ ਦੇ ਅਟਾਰਨੀ ਜਨਰਲ ਜਿਹੜੇ ਇੱਕ ਫੇਟਲ ਕਾਰ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ ਅਤੇ ਜਦੋਂ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਦੀ ਕਾਰ ਲੱਭ ਲਈ ਵੀ ਇਹ ਐਕਸੀਡੈਂਟ 'ਚ 44 ਸਾਲਾਂ ਦੇ ਰੈਵਨਸਬੋਰਗ ਜਿਨ੍ਹਾਂ ਦਾ ਨਾਮ ਹੈਗਾ, ਇਹਨਾਂ ਨੇ ਹਾਈਵੇ 44 'ਤੇ ਇੱਕ 55 ਸਾਲਾਂ ਦੇ ਜੋਸੇਫ ਵੋਇਰਰ ਨੂੰ ਹਿੱਟ ਕੀਤਾ ਸੀ। ਅਤੇ ਬਾਅਦ ਦੇ ਵਿੱਚ ਉਹ ਕਹਿੰਦੇ ਨਹੀਂ ਜੀ ਵੀ ਮੈਂ ਤਾਂ ਇੱਕ ਹਿਰਨ ਨੂੰ ਹੀ ਹਿੱਟ ਕੀਤਾ ਸੀਗਾ। ਹੁਣ ਇਹਦੀ ਜਿਹੜੀ ਆ ਉੱਥੇ ਦੀ ਜਿਹੜੀ ਹਾਈਡੀ ਕਾਉਂਟੀ ਸ਼ੈਰਿਫ ਆਫਿਸ ਆ ਉਹ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਜੀ ਦੇਖੋ ਵੀ ਪਹਿਲਾਂ ਉਹਨਾਂ ਨੇ ਝੂਠ ਬੋਲਿਆ ਵੀ ਕਹਿੰਦੇ ਵੀ ਮੈਂ ਹਿਰਨ ਨੂੰ ਮਾਰਿਆ ਹੈ, ਅਤੇ ਬਾਅਦ 'ਚ ਇਹ ਚੀਜ਼ ਨੂੰ ਪਤਾ ਲੱਗਾ ਸੀਗਾ ਵੀ ਨਹੀਂ ਇਹ ਜਿਹੜਾ ਐਕਸੀਡੈਂਟ ਦੇ ਵਿੱਚ ਇੱਕ ਇਨਸਾਨ ਨੂੰ ਇਹਨਾਂ ਨੇ ਮਾਰਿਆ ਸੀ, ਉਸ ਦੇ ਨਾਲ ਐਕਸੀਡੈਂਟ ਹੋਇਆ ਸੀ ਜਿਸ ਦੀ ਬਾਅਦ 'ਚ ਮੌਤ ਹੋਈ ਸੀ। ਮੈਂ ਤਾਂ ਹੈਰਾਨ ਆ ਵੀ ਕਹਿੰਦੇ ਵੀ ਜਿਹੜਾ ਇਹ ਉੱਥੇ ਦਾ ਅਟਾਰਨੀ ਜਨਰਲ ਆ ਜਦੋਂ ਉਹ ਇਲੈਕਟ ਹੋਇਆ ਸੀ ਉਹ ਤੋਂ ਪਹਿਲਾਂ 2018 ਦੇ ਵਿੱਚ ਉਹ ਇਲੈਕਟ ਹੋਇਆ ਅਤੇ 2014 ਤੋਂ ਲੈ ਕੇ 2018 ਤਾਈਂ 6 ਵਾਰੀ ਉਹਨੂੰ ਸਪੀਡਿੰਗ ਦੀਆਂ ਜਿਹੜੀਆਂ ਟਿਕਟਾਂ ਮਿਲੀਆਂ ਸੀਆਂ ਅਤੇ ਗਿਲਟੀ ਵੀ ਉਹਨੂੰ ਜਿਹੜਾ ਆ ਸਾਰੀਆਂ ਜਿਹੜੀਆਂ ਟਿਕਟਾਂ ਦੇ ਵਿੱਚ ਮੰਨਿਆ ਸੀ। ਸੋ ਉਹਦਾ ਰੈਕਡ ਇੱਦਾਂ ਦਾ ਹੁਣ ਜਿਹੜਾ ਅਟਾਰਨੀ ਜਨਰਲ ਇਹ ਬਾਕੀਆਂ ਨੂੰ ਜਿਹੜੀ ਸਜ਼ਾ ਕਿੱਦਾਂ ਦੀ ਦਿੰਦਾ ਹੋਊਗਾ ਇਹ ਤਾਂ ਹੁਣ ਉੱਪਰ ਵਾਲੀ 'ਤੇ ਡਿਪੈਂਡ ਕਰਦਾ ਜਿਹੜਾ ਖੁਦ ਇੰਨੀ ਵਾਰੀ ਜਿਹੜਾ ਇਨਵੋਲਵ ਇਹਦੇ 'ਤੇ ਡਿਪੈਂਡ ਕਰਦਾ ਇੰਨੇ ਕੀਤਾ ਹੋਣਾ। ਕਈ ਕੁਛ ਹੋ ਸਕਦਾ ਇਹਦੇ ਕਈ ਹੋਰ ਖੁਲਾਸੇ ਵੀ ਜਿਹੜੇ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਨਿਕਲ ਸਕਦੇ ਆ ਵੀ ਜਿਸ ਨੇ ਇੱਕ ਬੰਦੇ ਦੇ ਮਰਨ ਨੂੰ ਜਿਹੜਾ ਉਹ ਝੂਠ ਜਿਹੜਾ ਉਹ ਬੋਲਿਆ। ਜੇਸਨ ਰੈਵਨਸਬੋਰਗ ਜਿਹੜਾ ਇਸ ਦਾ ਨਾਮ ਇਹ ਹੈਗਾ, ਸਾਊਥ ਡਕੋਟਾ ਦਾ ਇਹ ਹੈਗਾ ਆ ਅਤੇ ਅਟਰਨੀ ਜਨਰਲ ਜਿਹੜਾ 2018 'ਚ ਇਲੈਕਟ ਹੋਇਆ ਸੀ। ਇਹ ਰਾਈਟ ਨਾਓ ਜਿਹੜੇ ਉਹ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਉਹ ਹੈਗੇ ਨੇ। ਇਹ ਮਾੜੇ ਬੰਦੇ ਆ ਕਿਸੇ ਵੀ ਪਾਸੇ ਜਿਹੜੇ ਉਹ ਤੁਹਾਨੂੰ ਲੱਭ ਸਕਦੇ ਨੇ, ਪਰ ਅਫਸੋਸ ਵਾਲੀ ਗੱਲ ਆ ਵੀ ਅਜਿਹੇ ਜਿਹੜੇ ਬੰਦੇ ਜਿਹੜੇ ਝੂਠ ਬੋਲਣ ਵਾਲੇ ਆ ਉਹਨਾਂ ਨੇ ਉੱਥੇ ਚੁਣਿਆ ਹੋਇਆ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਫੈਡਰਲ ਜੱਜ ਦੀ ਰੂਲਿੰਗ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੇ ਡੈਮੋਕ੍ਰੇਟਸ ਦੇ ਉੱਤੇ ਜਿਹੜੇ ਉਹ ਵਰੇ ਨੇ, ਖਾਸ ਕਰਕੇ ਪੈਨਸਿਲਵੇਨੀਆ ਦੇ ਗਵਰਨਰ ਟੌਮ ਵੋਲਫ ਜਦ ਉੱਥੋਂ ਦੀ ਇੱਕ ਫੈਡਰਲ ਜੱਜ ਆ ਉਹਨਾਂ ਨੇ ਇਹ ਦੱਸਿਆ ਵੀ ਜਿਹੜਾ ਉੱਥੋਂ ਦੇ ਗਵਰਨਰ ਨੇ ਇਹ ਫੈਸਲਾ ਸੁਣਾਇਆ ਸੀਗਾ ਵੀ ਗੈਦਰਿੰਗਸ ਆ ਉਹਨੂੰ ਲਿਮਿਟ ਕਰਨਾ ਚਾਹੀਦਾ ਆ, ਨਾਨ ਅਸੈਂਸ਼ੀਅਲ ਬਿਜ਼ਨਸਿਸ ਆ ਉਹਨਾਂ ਨੂੰ ਕਲੋਜ਼ ਕਰਨਾ ਚਾਹੀਦਾ ਆ। ਕਰੋਨਾ ਵਾਇਰਸ ਦਾ ਸਪਰੈਡ ਆ ਉਸ ਨੂੰ ਸਲੋ ਕਰਨ ਦੇ ਲਈ
ਉਸ ਨੂੰ ਉਸ ਜੱਜ ਨੇ ਗੈਰ ਸੰਵਿਧਾਨਿਕ ਜਿਹੜਾ ਉਹ ਕਰਾਰ ਦੇ ਦਿੱਤਾ। ਤੇ ਕਹਿੰਦੇ ਉਹਨਾਂ ਨੇ ਕਿਹਾ ਵੀ ਮੈਂ ਉਮੀਦ ਕਰਦਾ ਵੀ ਹੋਰ ਵੀ ਸੂਬਿਆਂ ਦੇ ਵਿੱਚ ਅਜਿਹੇ ਫੈਸਲੇ ਜਿਹੜੇ ਆ ਉਹ ਆਉਣਗੇ। ਇਹਨਾਂ ਦੇ ਜੱਜ ਦੇ ਕਹਿਣ ਦੇ ਮੁਤਾਬਕ US ਡਿਸਟ੍ਰਿਕਟ ਜੱਜ ਵਿਲੀਅਮ ਸਟਿਕਮੈਨ ਦਾ ਫੋਰਥ, ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਹੀ ਨਿਯੁਕਤ ਕੀਤਾ ਸੀਗਾ ਇਸ ਅਹੁਦੇ ਦੇ ਉੱਤੇ, ਉਹਨਾਂ ਨੇ ਕਿਹਾ ਵੀ 94ਵੀਂ ਅਮੈਂਡਮੈਂਟ ਜਿਹੜੀ ਸੰਵਿਧਾਨ ਦੀ ਆ ਉਸ ਦੀ ਇਹ ਵਾਇਲੇਸ਼ਨ ਹੈਗੀ ਹੈ। ਸਟੇਟ ਦੇ ਦੁਆਰਾ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ, ਰੋਕਾਂ ਲਾਈਆਂ ਗਈਆਂ, ਉਹ ਫਸਟ ਅਮੈਂਡਮੈਂਟ ਨੂੰ ਜਿਹੜੀਆਂ ਉਹ ਭੰਗ ਕਰਦੀਆਂ ਨੇ ਤੇ ਜਿਹੜਾ ਡਿਊ ਪ੍ਰੋਸੈਸ ਤੇ ਇਕੁਅਲ ਪ੍ਰੋਟੈਕਸ਼ਨ ਕਲੌਜ਼ ਆ ਉਸ ਨੂੰ ਇਹ ਭੰਗ ਕਰਦੀਆਂ ਨੇ। ਹੁਣ ਆਲਰੇਡੀ ਆਪਾਂ ਵੁੱਡਵਰਡ ਦੀ ਕਿਤਾਬ ਦੇ ਜ਼ਰੀਏ ਪਤਾ ਜਿਹੜਾ ਲੱਗ ਰਿਹਾ ਵੀ ਰਾਸ਼ਟਰਪਤੀ ਟਰੰਪ ਨੂੰ ਪਤਾ ਸੀਗਾ ਵੀ ਇਹ ਕਾਫੀ ਖਤਰਨਾਕ ਵਾਇਰਸ ਸੀਗਾ, ਪਰ ਉਸ ਦੇ ਬਾਵਜੂਦ ਉਹਨਾਂ ਦੇ ਕਹਿਣ ਮੁਤਾਬਿਕ ਵੀ ਪੈਨਿਕ ਨਾ ਫੈਲੇ। ਉਹਨਾਂ ਨੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਹਨੇਰੇ ਦੇ ਵਿੱਚ ਰੱਖਿਆ ਜਾਂ ਉਹਨਾਂ ਨੇ ਬਹੁਤਾ ਇਸ ਦੇ ਬਾਰੇ ਨਹੀਂ ਕਿਹਾ, ਜਿਸ ਦੇ ਬਾਵਜੂਦ ਜਿਹੜੇ ਆ 1.5 ਲੱਖ ਤੋਂ 2 ਲੱਖ ਦੇ ਦਰਮਿਆਨ ਲੋਕ ਜਿਹੜੇ ਉਹ ਅਮਰੀਕਨਸ ਜਿਹੜੇ ਉਹ ਮਾਰੇ ਗਏ। ਤੇ ਜੇ ਹੁਣ ਇਹ ਵੀ ਚੀਜ਼ਾਂ ਆਉਣ ਲੱਗ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਨਾ ਕਰਦੇ ਤਾਂ ਹੋ ਸਕਦਾ ਇਹ ਤੋਂ ਵੀ ਜ਼ਿਆਦਾ ਜਿਹੜੀਆਂ ਮੌਤਾਂ ਜਿਹੜੀਆਂ ਹੋ ਸਕਦੀਆਂ ਸੀਗੀਆਂ, ਪਰ ਇਹਨਾਂ ਨੂੰ ਇੱਕ ਜ਼ਰੂਰ ਮੌਕਾ ਪੋਲੀਟੀਕਲੀ ਜਿਹੜਾ ਇਹ ਮਿਲ ਚੁੱਕਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਟਿਕਟੌਕ ਦੇ ਨਾਲ ਸੰਬੰਧਿਤ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ। ਸੋ ਟਿਕਟੌਕ ਕੰਪਨੀ ਨੇ ਔਰੇਕਲ ਕੰਪਨੀ ਦੇ ਨਾਲ ਡੀਲ ਬਣਾ ਲਈ ਹੈਗੀ ਆ। ਸੋ ਇਹ ਬਸ 1-2 ਦਿਨਾਂ ਦੇ ਵਿੱਚ ਫਾਈਨਲ ਹੋ ਜਾਊਗੀ। ਮਾਈਕਰੋਸਾਫਟ ਨੇ ਵੀ ਬਿਡ ਕੀਤੀ ਸੀ ਟਿਕਟੌਕ ਨੂੰ ਬਾਈ ਕਰਨ ਦੀ, ਅਤੇ ਉਹ ਜਿਹੜੇ ਆ ਇਸ ਬਿਡ ਦੇ ਵਿੱਚ ਲੂਜ਼ ਕਰ ਗਏ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜਾ ਲੂਜ਼ੀਆਨਾ ਦੇ ਵਿੱਚ ਜਿਸ ਨੂੰ ਪਹਿਲਾਂ ਸਵੇਰੇ ਆਪਾਂ ਕਹਿ ਰਹੇ ਸੀਗੇ ਵੀ ਜਿਹੜਾ ਟ੍ਰੋਪੀਕਲ ਸਟੋਰਮ ਸੈਲੀ ਹੈਗਾ ਆ, ਹੁਣ ਉਸ ਦੀ ਤਾਕਤ ਕਹਿੰਦੇ ਆ ਵੀ ਉਹ ਵਧੀ ਆ ਅਤੇ ਹੁਣ ਉਸ ਨੂੰ ਹਰੀਕੇਨ ਦੇ ਵਜੋਂ ਕਲਾਸੀਫਾਈ ਕੀਤਾ ਗਿਆ ਹੈ ਅਤੇ ਕੈਟੇਗਰੀ 2 ਹਰੀਕੇਨ ਜਿਹੜਾ ਆ ਉਹ ਦੱਸਿਆ ਜਾ ਰਿਹਾ ਹੈਗਾ। ਗਲਫ ਕੋਸਟ ਦੇ ਉੱਤੇ ਕਹਿੰਦੇ ਆ ਵੀ ਇਹ ਆਉਣ ਵਾਲੇ ਮੰਗਲਵਾਰ ਨੂੰ ਜਿਹੜਾ ਆ ਉੱਥੇ ਹਿੱਟ ਕਰ ਸਕਦਾ ਆ। ਲੂਜ਼ੀਆਨਾ, ਐਲਾਬਾਮਾ, ਮਿਸੀਸਿਪੀ ਦੇ ਜਿਹੜੇ ਬਾਰਡਰਸ ਦੇ ਉੱਤੇ, ਉਹਨਾਂ ਦੇ ਤੱਟ ਦੇ ਉੱਤੇ ਇਹ ਹਰੀਕੇਨ ਜਿਹੜਾ ਉਹ ਆ ਸਕਦਾ ਹੈ। ਅਤੇ ਕਹਿੰਦੇ ਵੀ ਲਾਈਫ ਥ੍ਰੈਟਨਿੰਗ ਸਰਜ ਜਿਹੜਾ ਪਾਣੀ ਆ ਉਹ 11 ਫੁੱਟ ਤੱਕ ਜਿਹੜਾ ਉਹ ਅੰਦਰ ਤੱਕ ਆ ਸਕਦਾ ਹੈਗਾ ਆ, ਅਤੇ ਕਾਫੀ ਜ਼ਿਆਦਾ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਆ ਮੀਂਹ ਜਿਹੜੀ ਉੱਥੇ ਹੋਵੇਗੀ। ਸੋ ਕਹਿੰਦੇ ਵੀ ਹੌਲੀ ਹੌਲੀ ਇਹ ਗਲਫ ਕੋਸਟ ਦੇ ਵਿੱਚ ਇੱਧਰ ਨੂੰ ਹਰੀਕੇਨ ਜਿਹੜਾ ਉਹ ਵੱਧ ਰਿਹਾ ਹੈਗਾ ਆ, ਅਤੇ ਇਹਦੀ ਇੰਟੈਂਸਿਟੀ ਲਗਾਤਾਰ, ਇਸ ਦੀ ਤੀਬਰਤਾ ਜਿਹੜੀ ਆ ਉਹ ਵੱਧਦੀ ਜਾ ਰਹੀ ਹੈਗੀ ਆ। 110 ਮੀਲ ਫੀ ਘੰਟੇ ਦੀ ਰਫ਼ਤਾਰ ਤੱਕ ਜਿਹੜੀਆਂ ਤੇਜ਼ ਹਵਾਵਾਂ, ਜਿਸ ਦੇ ਨਾਲ ਕਾਫੀ ਭਾਰੀ ਮੀਂਹ ਅਤੇ ਜਿਹੜਾ ਪਾਣੀ ਦਾ ਜਿਹੜਾ ਵਧਾਅ ਆ, ਉਛਾਲ ਆ, ਉਹ ਜਿਹੜਾ ਆ ਇਹਨਾਂ ਤੱਟਵਰਤੀ ਇਲਾਕਿਆਂ ਦੇ ਉੱਤੇ ਜਿਹੜਾ ਉਹ ਆ ਸਕਦਾ ਹੈਗਾ। ਅਗਲੀ ਖਬਰ ਜਿਹੜੀ ਆ ਗੋਲਡਨ ਗੇਟ ਬ੍ਰਿਜ ਸੈਨ ਫਰਾਂਸਿਸਕੋ ਤੋਂ ਆ ਰਹੀ ਆ, ਜਿੱਥੇ ਕਿ ਕੱਲ੍ਹ ਰਾਤ ਇੱਕ ਐਕਸੀਡੈਂਟ ਹੋਇਆ। ਕਹਿੰਦੇ ਵੀ ਐਕਸੀਡੈਂਟ ਤੋਂ ਬਾਅਦ 2-3 ਬੰਦੇ ਜਿਹੜੇ ਇਨਵੋਲਵ ਸੀ ਉਹ ਬਿਮਾਰ ਹੋ ਗਏ, ਅਤੇ ਜਦੋਂ CHP ਅਤੇ ਫਾਇਰ ਡਿਪਾਰਟਮੈਂਟ ਉੱਥੇ ਗਈ ਉਸ ਟਾਈਮ 'ਤੇ ਪਹੁੰਚੇ, ਅਤੇ CHP ਅਤੇ ਫਾਇਰ ਡਿਪਾਰਟਮੈਂਟ ਦੇ ਬੰਦੇ ਵੀ ਜਿਹੜੇ ਆ ਉਹ ਐਕਸੀਡੈਂਟ ਨੂੰ ਜਦੋਂ ਅਟੈਂਡ ਕਰਨ ਲੱਗੇ ਅਤੇ ਉਹ ਵੀ ਬਿਮਾਰ ਹੋ ਗਏ। ਕਹਿੰਦੇ ਭਈ ਇਹਦੇ ਵਿੱਚ ਇੱਕ ਡੈਡਲੀ ਡਰੱਗ ਫੈਂਟਨਾਈਲ ਜਿਹੜਾ ਇਨਵੋਲਵ ਸੀ। ਸੋ ਜਿਹੜੀ ਕਾਰ 'ਚ ਐਕਸੀਡੈਂਟ ਹੋਇਆ ਉਹਨਾਂ ਦੇ ਵਿੱਚ ਉਹਨਾਂ ਨੇ ਫੈਂਟਨਾਈਲ ਜਿਹੜੀ ਆ ਉਹ ਰੱਖੀ ਹੋਈ ਸੀ, ਜਿਹੜੀ ਕਿ ਪੁਲਿਸ ਆਫੀਸਰਸ ਨੂੰ ਵੀ ਫਿਰ ਉਹ ਜਿੱਦਾਂ ਉਹਦੇ 'ਤੇ ਅਸਰ ਕੀਤਾ, ਅਤੇ ਉਹ ਤੋਂ ਬਾਅਦ ਫਾਇਰ ਡਿਪਾਰਟਮੈਂਟ 'ਤੇ ਵੀ ਅਸਰ ਕੀਤਾ। ਅਤੇ ਕਿੰਨਾ ਚਿਰ ਜਿਹੜਾ ਆ ਇਹ ਲੇਨ ਜਿਹੜੀ US 101 ਦੀ ਆ ਉਹ ਬੰਦ ਰੱਖੀ ਗਈ, ਅਤੇ ਜਿਹੜੇ ਪੁਲਿਸ ਵਾਲੇ ਅਤੇ ਫਾਇਰ ਵਾਲੇ ਆ ਉਹਨਾਂ ਨੂੰ ਫਿਰ ਜਿਹੜਾ ਹੌਸਪੀਟਲ ਆ ਉੱਥੇ ਲਿਜਾਇਆ ਗਿਆ। ਜੀ, ਇੱਧਰ ਸੈਨ ਹੋਜ਼ੇ ਸ਼ਹਿਰ ਜਿੱਥੇ ਪੰਜਾਬੀ ਯੂਨੀਵਰਸਿਟੀ USA ਦਾ ਮੇਨ ਆਫਿਸ ਹੈਗਾ ਆ, ਇਹ ਸ਼ਹਿਰ ਇਸ ਟਾਈਮ ਬਹੁਤ ਸਾਰੀਆਂ ਜਿਹੜੀਆਂ ਆ ਕਹਿ ਲਓ ਵੀ ਖਰਾਬੀਆਂ ਦਾ ਜਿਹੜਾ ਸ਼ਿਕਾਰ ਆ ਉਹ ਹੋਇਆ ਪਿਆ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਸੈਨ ਹੋਜ਼ੇ ਦੇ ਰਹਿਣ ਵਾਲੇ ਨਿਵਾਸੀ ਆ, ਜਿਹੜਾ ਕਿ ਸਿਲੀਕਨ ਵੈਲੀ ਦਾ ਇੱਕ ਪਾਰਟ ਹੈਗਾ ਆ, ਇਲੀਗਲ ਡੰਪਿੰਗ ਸਾਈਟਸ ਜਿਹੜੀਆਂ ਆ ਬਹੁਤ ਜ਼ਿਆਦਾ ਬਣੀਆਂ ਪਈਆਂ। ਥਾਂ ਦੇ ਉੱਤੇ ਜਿਹੜਾ ਲੋਕਾਂ ਨੇ ਗੰਦ ਜਿਹੜਾ ਉਹ ਸੁੱਟਿਆ ਪਿਆ ਹੈਗਾ ਆ। ਕਹਿੰਦੇ ਵੀ ਅਸਮਾਨ ਨੂੰ ਛੋ ਗਿਆ ਹੈਗਾ, ਅਤੇ ਹੁਣ ਜਿਹੜੇ ਸਿਟੀ ਵਾਲੇ ਜਿਹੜੇ ਸ਼ਾਇਦ ਲੀਡਰ ਆ ਇਹਨਾਂ ਨੂੰ ਹੁਣ ਦਿਖਿਆ ਅਤੇ ਜਾਂ ਇਹ ਹੁਣ ਜਾਗੇ ਨੇ, ਅਤੇ ਕਹਿੰਦੇ ਵੀ ਹਫ਼ਤਿਆਂ ਬੱਧੀ ਲੋਕਾਂ ਨੇ ਈਮੇਲਾਂ ਕਾਲਾਂ ਕਰਕੇ ਇਹ ਇਹਨਾਂ ਨੂੰ ਫਿਰ ਦੱਸਿਆ ਵੀ ਇੱਦਾਂ ਦੇ ਹਾਲਾਤ ਜਿਹੜੇ ਸਾਡੇ ਨੇਬਰਹੁੱਡਸ ਦੇ ਵਿੱਚ ਬਣ ਰਹੇ ਨੇ, ਕੀ ਜਿਹੜਾ ਤੁਸੀਂ ਕਰ ਰਹੇ ਹੋ। ਅਤੇ ਹੁਣ ਕਹਿੰਦੇ ਵੀ ਕੁੰਭਕਰਨੀ ਨੀਂਦ ਤੋਂ ਇਹ ਥੋੜ੍ਹਾ ਜਿਹਾ ਜਾਗੇ ਨੇ, ਅਤੇ ਹੁਣ ਸੈਨ ਹੋਜ਼ੇ ਦੇ ਮੇਅਰ ਸੈਮ ਲਿਕਾਰਡੋ ਕਹਿ ਰਹੇ ਨੇ ਵੀ ਅਸੀਂ ਜਿਹੜੇ ਆ ਜੀ ਹੁਣ ਨਵਾਂ ਪਲਾਨ ਜਿਹੜਾ ਉਹ ਬਣਾ ਰਹੇ ਹਾਂ, ਜਿਸ ਦੇ ਵਿੱਚ ਜਿਹੜੇ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਦੇ ਲਈ $3 ਮਿਲੀਅਨ ਐਕਸਟਰਾ ਜਿਹੜਾ ਆ ਉਹ ਖਰਚਿਆ ਜਾਊਗਾ। ਕਹਿੰਦੇ ਖਾਸ ਕਰਕੇ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਹਾਈਲੀ ਵਿਜ਼ੀਬਲ ਆ ਅਤੇ ਹਾਈ ਟ੍ਰੈਫਿਕ ਇਲਾਕੇ ਦੇ ਵਿੱਚ ਜਿਹੜੇ ਇਲੀਗਲ ਡੰਪਿੰਗ ਗਰਾਊਂਡਸ ਜਿਹੜੀਆਂ ਉਹ
ਬਣੀਆਂ ਪਈਆਂ ਹੋਈਆਂ ਨੇ। ਕੋਵਿਡ ਦਾ ਇਹਨਾਂ ਨੇ ਵੀ ਜਿਹੜਾ ਬਹਾਨਾ ਜਿਹੜਾ ਉਹ ਲਾਇਆ ਹੈਗਾ ਆ ਵੀ ਉਹਦੇ ਕਰਕੇ ਜਿਹੜਾ ਘੱਟ ਕੰਮਕਾਰ ਜਿਹੜਾ ਉਹ ਹੋ ਰਿਹਾ ਸੀਗਾ, ਅਤੇ ਇਹ ਸੈਨੋਜ਼ੇ ਦੇ ਵਿੱਚ ਕੋਈ ਇਹ ਨਵੀਂ ਦਿੱਕਤ ਨਹੀਂ ਹੈਗੀ, ਬੜੇ ਚਿਰ ਤੋਂ ਇਹ ਪ੍ਰੋਬਲਮ ਜਿਹੜੀ ਉਹ ਚੱਲਦੀ ਆ ਰਹੀ ਆ। ਪਰ ਫਿਰ ਵੀ ਇਸ ਦੇ ਉੱਤੇ ਕੋਈ ਸਖਤ ਜਿਹੜਾ ਕੋਈ ਠੋਸ ਨਿਯਮ ਜਿਹੜਾ ਉਸ ਤਰੀਕੇ ਦੇ ਜਿਹੜੇ ਉਹ ਬਣੇ ਨਹੀਂ ਹੈਗੇ। ਇੱਕ ਵੱਡੀ ਪ੍ਰੋਬਲਮ ਇਹ ਵੀ ਹੈਗੀ ਹਰਜੋਤ ਸਿੰਘ ਜੀ ਵੀ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਨੰਬਰਸ ਜਿਹੜੇ ਆ ਸ਼ਹਿਰ ਦੀ ਪਾਪੂਲੇਸ਼ਨ ਦੇ ਮੁਤਾਬਕ ਪ੍ਰਪੋਰਸ਼ਨੇਟਲੀ ਉਨੇ ਜ਼ਿਆਦਾ ਨਹੀਂ ਹੈਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਇਹਨਾਂ ਨੇ ਹੁਣ ਨਵਾਂ ਪਲਾਨ ਜਿਹੜਾ ਆ ਹਫ਼ਤਿਆਂ ਬੱਧੀ ਜਿਹੜੀ ਲੋਕਾਂ ਨੇ ਗ੍ਰਾਸ ਰੂਟ ਲੈਵਲ ਤੋਂ ਜਿਹੜੀ ਆ ਇਹਨਾਂ ਨੇ ਕੈਂਪੇਨ ਚਲਾਉਣ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹੁਣ ਬਣਾਇਆ ਆ। ਦੇਖਦੇ ਹਾਂ ਵੀ ਕਿੰਨਾ ਕੁ ਕਾਰਗਰ ਜਿਹੜਾ ਉਹ ਸਾਬਤ ਹੋ ਸਕਦਾ ਹੈਗਾ ਆ। ਅੱਗੇ ਆਪਾਂ ਦੇਖਦੇ ਸੀ ਵੀ ਫਰੀਵੇ ਦੇ ਉੱਤੇ ਹੀ ਬਹੁਤ ਸਾਰੇ ਜਿਹੜੇ ਹੋਮਲੈਸ ਲੋਕਾਂ ਦੇ ਜਿਹੜੇ ਕੈਂਪਸ ਆ ਉਹ ਬਣੇ ਸੀਗੇ, ਪਰ ਹੁਣ ਰੀਸੈਂਟਲੀ ਕੁਛ ਕੁ ਮਹੀਨਿਆਂ ਤੋਂ ਉਸ ਦੇ ਉੱਤੇ ਤੇ ਇਹਨਾਂ ਨੇ ਕੰਟਰੋਲ ਕੀਤਾ ਹੋਇਆ ਆ। ਪਰ ਇਲੀਗਲ ਡੰਪਿੰਗ ਸਾਈਟਸ ਜਿਹੜੀਆਂ ਉਹ ਬਹੁਤ ਜ਼ਿਆਦਾ ਬਣ ਚੁੱਕੀਆਂ ਹੋਈਆਂ ਨੇ ਜੀ। ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਇੱਕ ਫੈਡਰਲ ਕੋਰਟ ਦੀ ਰੂਲਿੰਗ ਟਰੰਪ ਨੂੰ ਅਲਾਓ ਕਰ ਸਕਦੀ ਹੈ ਵੀ 4 ਲੱਖ ਤੋਂ ਵੱਧ ਜਿਹੜੇ ਇਮੀਗ੍ਰੈਂਟਸ ਆ ਉਹ ਅਗਲੇ ਸਾਲ ਡਿਪੋਰਟ ਕੀਤੇ ਜਾਣ। 9 ਸਰਕਟ ਕੋਰਟ ਨੇ ਇਹ ਡਿਸੀਜਨ ਦੇਣਾ ਹੈਗਾ। ਖਾਸ ਕਰਕੇ ਜਿਹੜੇ ਐਲ ਸਲਵਾਡੋਰ, ਹੇਟੀ, ਹੋਂਡਰਾਸ, ਨੇਪਾਲ, ਨਿਕਾਰਾਗੁਆ ਅਤੇ ਸੂਡਾਨ ਦੇ ਲੋਕ ਜਿਹੜੇ ਆ ਬਹੁਤ ਲੰਮੇ ਸਮੇਂ ਤੋਂ USA ਦੇ ਵਿੱਚ ਰਹਿ ਰਹੇ ਹੈਗੇ ਆ। ਇਹਨਾਂ ਨੂੰ ਇੱਕ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦੇ ਅੰਡਰ ਜਿਹੜਾ ਆ ਵੀਜ਼ਾ ਦਿੱਤਾ ਗਿਆ ਸੀ, ਜੋ ਉਹਦੀ ਟਰਮ ਕਹਿੰਦੇ ਖਤਮ ਵੀ ਹੋ ਗਈ ਹੈਗੀ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਕੋਸ਼ਿਸ਼ ਕੀਤੀ ਸੀ ਵੀ ਉਸ ਨੂੰ ਨਾ ਜਿਹੜੀ ਐਕਸਟੈਂਡ ਕੀਤਾ ਜਾਵੇ। ਅਤੇ ਇਹ ਜਿਹੜੀ ਹੁਣ ਸਾਰਾ ਕੁਛ 9 ਸਰਕਟ ਕੋਰਟ ਦੇ ਕੋਲ ਹੈਗਾ। ਹੁਣ ਦੇਖੋ ਕਹਿੰਦੇ ਉਹਨਾਂ ਦਾ ਡਿਸੀਜਨ ਕਿਸ ਤਰ੍ਹਾਂ ਆਉਂਦਾ ਹੈ। ਜੀ, ਆਪਾਂ ਦੇਖਿਆ ਸੀਗਾ ਰੋਚੈਸਟਰ ਦੇ ਵਿੱਚ ਜਿੱਥੇ ਡੈਨੀਅਲ ਪਰਡਿਊ ਨੂੰ ਜਿਹੜਾ ਪੁਲਿਸ ਨੇ ਕਹਿ ਲਓ ਵੀ ਅਫਿਕਸੇਸ਼ਨ ਸਾਹ ਘੁੱਟਣ ਦੇ ਕਰਕੇ ਜਦੋਂ ਉਸ ਦੇ ਨਾਲ ਉਸ ਦੀ ਇੰਟਰੈਕਸ਼ਨ ਹੋਈ ਸੀ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਜਿਹੜੀ ਮੇਅਰ ਆ ਉਹਨੇ ਕੰਮ ਜਿਹੜੇ ਆਪਣੇ ਹੱਥਾਂ 'ਚ ਲੈਂਦੇ ਹੋਏ ਇਹਨਾਂ ਨੂੰ ਜਿਹੜਾ ਉਹ ਲਾਂਭੇ ਕਰ ਦਿੱਤਾ ਸੀ, ਸਸਪੈਂਡ ਕਰ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਰੋਚੈਸਟਰ ਇਲਾਕੇ ਦੇ ਜਿਹੜੇ ਪੁਲਿਸ ਚੀਫ ਸੀ ਉਹਨਾਂ ਨੇ ਜਿਹੜਾ ਰਿਟਾਇਰਮੈਂਟ ਦੀ ਜਿਹੜੀ ਘੋਸ਼ਣਾ ਕਰ ਦਿੱਤੀ ਸੀਗੀ। ਪਰ ਹੁਣ ਉਹਨਾਂ ਦੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਹੀ ਉੱਥੋਂ ਦੀ ਜਿਹੜੀ ਮੇਅਰ ਹੈਗੀ ਆ ਲਵਲੀ ਵਾਰਨ, ਉਹਨਾਂ ਨੇ ਜਿਹੜੇ ਪੁਲਿਸ ਚੀਫ ਲਰੌਨ ਸਿੰਗਲਟਰੀ ਆ ਉਹਨਾਂ ਨੂੰ ਕਹਿੰਦੇ ਆ ਆਪਣੇ ਉਸ ਅਹੁਦੇ ਤੋਂ ਰਿਲੀਵ ਕਰ ਦਿੱਤਾ ਆ, ਇੱਕ ਹਿਸਾਬ ਦੇ ਨਾਲ ਲਾਂਭੇ ਕਰ ਦਿੱਤਾ ਹੈਗਾ ਆ। ਅਤੇ ਉਹਨਾਂ ਨੇ ਇੱਥੋਂ ਤੱਕ ਜਿਹੜੀ ਉਹ ਮੰਗ ਕੀਤੀ ਹੈਗੀ ਆ, ਫੈਡਰਲ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਆ ਡੈਨੀਅਲ ਪਰਡਿਊ ਦੀ ਜਿਹੜੀ ਆ ਉਸ ਡੈਥ ਦੇ ਵਿੱਚ, ਉਸ ਮੌਤ ਦੇ ਵਿੱਚ ਵੀ ਇਸ ਦੀ ਜਿਹੜੀ ਫੈਡਰਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਕਿਹੜੀਆਂ ਚੀਜ਼ਾਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਸੀਗੀਆਂ। ਸੋ ਹਫ਼ਤਾ ਪਹਿਲਾਂ ਹੀ ਅਜੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਦੀ ਅਨਾਊਂਸਮੈਂਟ ਕੀਤੀ ਸੀ ਅਤੇ ਹੁਣ ਇਹਨਾਂ ਨੂੰ ਆਲਰੇਡੀ ਇਸ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ ਹੈ ਉੱਥੋਂ ਦੀ ਮੇਅਰ ਦੇ ਦੁਆਰਾ। ਅਤੇ ਮੇਅਰ ਨੇ ਉਦੋਂ ਹੀ ਕਿਹਾ ਸੀਗਾ ਵੀ ਜਿਹੜਾ ਮੈਂ ਫੈਸਲਾ ਲਿਆ ਆ ਇਹ ਪੁਲਿਸ ਯੂਨੀਅਨ ਵਾਲੇ ਮੈਨੂੰ ਪਤਾ ਵੀ ਮੇਰੇ ਖਿਲਾਫ ਕਾਫੀ ਜ਼ਿਆਦਾ ਹੋਣਗੇ, ਲਾਸੂਟ ਵੀ ਜਿਹੜੇ ਉਹ ਹੋ ਸਕਦੇ ਨੇ, ਪਰ ਫਿਰ ਵੀ ਮੈਂ ਆਪਣੇ ਇਸ ਫੈਸਲੇ ਦੇ ਉੱਤੇ ਕਾਇਮ ਹਾਂ। ਜੀ, ਸੋ ਬਿਲਕੁਲ ਸਾਡਾ ਸਮਾਂ ਵੀ ਖਬਰਾਂ ਦੀ ਸਮਾਪਤੀ ਵੱਲ ਵੱਧ ਰਿਹਾ ਹੈਗਾ। ਅਤੇ ਹੌਬੀ ਲੌਬੀ ਸਟੋਰ ਜਿਹੜੇ ਆ ਉਹਨਾਂ ਨੇ ਮਿਨੀਮਮ ਵੇਜ $17 ਪਰ ਆਵਰ ਕਰ ਦਿੱਤੇ ਆ। ਕਹਿੰਦੇ ਵੀ ਅਗਲੇ ਮਹੀਨੇ ਤੋਂ ਅਸੀਂ $17 ਪਰ ਆਵਰ ਕਰ ਰਹੇ ਹਾਂ। USA ਦੇ ਵਿੱਚ ਮਿਨੀਮਮ ਵੇਜ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਹਜੇ ਵੀ $7.25 ਹੈਗਾ ਆ ਫੈਡਰਲ ਲੈਵਲ ਦੇ ਉੱਤੇ। ਇਸੇ ਤਰ੍ਹਾਂ ਜਿਹੜੇ ਟਾਰਗੇਟ ਸਟੋਰਸ ਆ ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ $15 ਤੱਕ ਜਿਹੜੇ ਆ ਮਿਨੀਮਮ ਵੇਜ ਆਪਣੇ ਇੰਪਲਾਈਆਂ ਦੇ ਕਰਾਂਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਦੇ ਬਾਰੇ ਜਾਂਦੇ ਤੁਹਾਨੂੰ ਦੱਸਦੇ ਜਾਈਏ। ਅੱਜ ਜਿਹੜੀ ਸਟਾਕ ਮਾਰਕੀਟ ਆ ਡਾਓ ਜੋਨਸ ਇਸ ਵੀਕ ਦੀ ਸ਼ੁਰੂਆਤ ਦੇ ਵਿੱਚ 327 ਪੁਆਇੰਟ ਦਾ ਇਸ ਦੇ ਵਿੱਚ ਵਾਧਾ ਦੇਖਿਆ ਗਿਆ। 27,993 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 203 ਪੁਆਇੰਟ ਵਧੇ 11,056 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 42 ਪੁਆਇੰਟਾਂ ਦਾ ਵਾਧਾ ਹੋਇਆ 3383 ਦੇ ਉੱਤੇ ਜਿਹੜੀ ਮਾਰਕੀਟ ਆ ਇਹ ਕਲੋਜ਼ ਹੋਈ ਆ। ਉਧਰ ਸੋਨੇ ਦੀ ਕੀਮਤ $1965 ਪ੍ਰਤੀ ਆਉਂਸ ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ ਡਾਲਰ ਦੀ ਦੇਖਦੇ ਜਾਈਏ $1 ਤੇ 31 ਸੈਂਟ ਰਹੀ ਆ। ਇਸੇ ਤਰ੍ਹਾਂ ਇੱਕ $1 ਦੀ ਕੀਮਤ ਜੇ ਰੁਪਈਆਂ 'ਚ ਗਿਣਦੇ ਜਾਈਏ $73.39 ਰਹੀ ਆ। ਜੀ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਜਾਣ ਤੋਂ ਪਹਿਲਾਂ ਦੱਸਦੇ ਜਾਈਏ ਜ਼ਰੂਰ ਪੰਜਾਬੀ ਰੇਡੀਓ USA ਦਾ YouTube ਚੈਨਲ ਜਿਹੜਾ ਉਸ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਫੈਨ ਪੇਜ
ਦੇ ਉੱਤੇ ਜਿਹੜੀਆਂ ਲਾਈਵ ਵੀਡੀਓਜ਼ ਹੁੰਦੀਆਂ ਆ ਜਾਂ ਦੂਜੀਆਂ ਵੀਡੀਓਜ਼ ਹੁੰਦੀਆਂ ਉਹਨਾਂ ਨੂੰ ਲਾਈਕ ਕਮੈਂਟ ਸ਼ੇਅਰ ਜਿਹੜੇ ਉਹ ਜ਼ਰੂਰ ਕਰਿਆ ਕਰੋ। ਫੇਸਬੁੱਕ ਵਾਲਿਆਂ ਨੂੰ ਵੀ ਲਾਈਕ ਕਮੈਂਟ ਸ਼ੇਅਰ ਜਿਹੜਾ ਉਹ ਵੱਧ ਤੋਂ ਵੱਧ ਕਰਿਆ ਕਰੋ। ਬਾਕੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਇਸ ਨੂੰ ਜਿਹੜਾ ਉਹ ਸਾਂਝਾ ਕਰੋ। ਵੰਨ ਸਵੰਨੇ ਪ੍ਰੋਗਰਾਮ ਤੁਹਾਨੂੰ ਉੱਥੇ ਦੇਖਣ ਨੂੰ ਸੁਣਨ ਨੂੰ ਜਿਹੜੇ ਉਹ ਉੱਥੇ ਮਿਲਦੇ ਆ। ਪੰਜਾਬੀ ਰੇਡੀਓ USA ਦੀ ਐਪ ਨੂੰ ਜ਼ਰੂਰ ਡਾਊਨਲੋਡ ਕਰਕੇ ਰੱਖੋ। ਜੇ ਤੁਹਾਡਾ ਪ੍ਰੋਗਰਾਮ ਮਿਸ ਹੋ ਜਾਂਦਾ ਤੁਸੀਂ ਉਸ ਦੇ ਉੱਤੇ ਵੀ ਜਿਹੜਾ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਸੁਣ ਸਕਦੇ ਹੈਗੇ ਆ। ਅਤੇ ਲਾਈਵ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਤੁਸੀਂ ਉਹਦੇ ਉੱਤੇ ਨਾਲ ਸੁਣ ਸਕਦੇ ਹੈਗੇ ਆ। ਤੁਸੀਂ ਐਪਲ ਦੇ ਐਪ ਸਟੋਰ ਜਾਂ ਗੂਗਲ ਦੇ ਪਲੇ ਸਟੋਰ ਦੇ ਵਿੱਚ ਜਾ ਕੇ ਪੰਜਾਬੀ ਰੇਡੀਓ USA ਸਰਚ ਕਰਨਾ ਹੈ ਅਤੇ ਤੁਹਾਨੂੰ ਪੰਜਾਬੀ ਰੇਡੀਓ USA ਦਾ ਲੋਗੋ ਵਾਲੀ ਐਪ ਆ ਉਹ ਤੁਸੀਂ ਉਸ ਨੂੰ ਫਿਰ ਡਾਊਨਲੋਡ ਕਰ ਸਕਦੇ ਹੈਗੇ ਆ। ਇਸੇ ਤਰ੍ਹਾਂ ਜਿਹੜਾ ਹੈਗਾ ਆ ਟੂਡੇ ਇਨ ਸਿੱਖ ਹਿਸਟਰੀ ਆਪਾਂ 1 ਸਤੰਬਰ ਤੋਂ ਸ਼ੁਰੂ ਕੀਤਾ ਹੋਇਆ ਆ। ਪਿਕਚਰਸ ਦੇ ਵਿੱਚ ਵੀ ਸਾਰਾ ਕੁਝ YouTube ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਹੀ ਵਧੀਆ ਹੈ, ਬੱਚਿਆਂ ਨੂੰ ਦਿਖਾ ਸਕਦੇ ਹੋ। ਅਤੇ ਇੱਕ ਜਿੱਦਾਂ ਆਪਾਂ ਸਵੇਰੇ ਵੀ ਬੇਨਤੀ ਕੀਤੀ ਸੀ 30 ਤਰੀਕ ਲਾਸਟ ਡੇਟ ਹੈਗੀ US ਸੈਂਸਸ ਦੀ। ਸੋ ਕੋਈ ਵੀ ਆਪਣਾ ਜਿਹੜਾ ਪੰਜਾਬੀ ਆ ਉਹ US ਸੈਂਸਸ ਦੇ ਫਾਰਮ ਭਰਨ ਤੋਂ ਬਿਨਾਂ ਨਾ ਰਹੇ। ਬੜਾ ਸਿੰਪਲ ਜਿਹਾ ਫਾਰਮ 5 ਮਿੰਟ ਵੀ ਨਹੀਂ ਲੱਗਦੇ ਹੈਗੇ। ਚਾਹੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਵਰਕ ਪਰਮਿਟ ਆ, ਲੀਗਲ ਆ, ਇਲੀਗਲ ਆ, ਨੋ ਮੈਟਰ ਵਟ, ਉਹ ਤੁਸੀਂ ਭਰ ਸਕਦੇ ਆ। ਇਹਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਇਮੀਗ੍ਰੇਸ਼ਨ ਨੇ ਨਹੀਂ ਸਾਂਝੀ ਕਰਨੀ ਹੈਗੀ। ਇਹਦੇ ਜਿਹੜੇ ਬੈਨੀਫਿਟ ਬਹੁਤ ਸਾਰੇ ਹੁੰਦੇ ਆ। ਪੰਜਾਬੀ ਲੈਂਗੁਏਜ ਦਾ ਵੀ ਬੈਨੀਫਿਟ ਹੋਣਾ। ਸੋ ਇਸ ਵਾਰੀ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਇਹ ਆ ਵੀ ਆਪਣੀ ਗਿਣਤੀ ਇੱਕ ਤਰ੍ਹਾਂ ਨਾਲ ਅਲੱਗ ਹੋਣੀ ਆ ਵੀ ਕਿੰਨੇ ਸਿੱਖ USA ਦੇ ਵਿੱਚ ਰਹਿੰਦੇ ਆ। ਸੋ ਇਹ ਨਾ ਹੋਈਏ ਵੀ ਅਸੀਂ ਰੌਲਾ ਪਾਉਂਦੇ ਰਹੀਏ ਬਾਅਦ 'ਚ ਗਿਣਤੀ ਆਵੇ ਜੀ ਇਹ ਤਾਂ ਸਿਰਫ 40-50 ਹਜ਼ਾਰ ਡਾਲਰ ਲੋਕ ਹੀ ਹੈਗੇ ਆ। ਅਤੇ ਆਪਾਂ ਗੁਰੂ ਘਰ ਸਾਡੇ ਜਿਹੜੇ ਆ ਪੂਰੇ USA 'ਚ ਇਸ ਵੇਲੇ 150 ਤੋਂ ਵੱਧ ਗੁਰੂ ਘਰ ਆ। ਸੋ ਪੂਰੀ ਗਿਣਤੀ ਜਿਹੜੀ ਆਪਣੀ ਕਾਊਂਟ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਜ਼ਰੂਰ ਦੱਸੋ। ਉਹ ਜਿਹੜਾ ਰੇਸ ਵਾਲੇ ਖਾਨੇ ਦੇ ਵਿੱਚ ਆਪਾਂ ਜਦੋਂ ਤੁਸੀਂ ਔਨਲਾਈਨ ਭਰਦੇ ਆ ਜਾਂ ਫਾਰਮ ਆ, ਰੇਸ ਵਾਲੇ ਖਾਨੇ ਦੇ ਵਿੱਚ ਕਿੰਨੇ ਸਾਰੇ ਜਿਹੜੇ ਉਹ ਕਾਲਮ ਆਉਂਦੇ ਨੇ ਅਤੇ ਸਭ ਤੋਂ ਅਖੀਰ ਦੇ ਵਿੱਚ ਥੱਲੇ ਆਉਂਦਾ ਆ ਅਦਰ। ਤੁਸੀਂ ਉਸ ਵਾਲੇ ਬਿਲਕੁਲ ਸਭ ਤੋਂ ਅਖੀਰ ਦੇ ਵਿੱਚ ਜਿਹੜਾ ਅਦਰ ਆ ਉਸ ਦੇ ਉੱਤੇ ਟਿਕ ਕਰਕੇ ਜਾਂ ਕਲਿੱਕ ਕਰਕੇ ਫਿਰ ਥੱਲੇ ਇਕੱਲਾ ਸਿਰਫ ਸਿੱਖ ਲਿਖਣਾ ਹੈ, SIKH। ਸਿਰਫ ਸਿੱਖ ਲਿਖਣਾ, ਨਾਲ ਪੰਜਾਬੀ ਨਹੀਂ ਲਿਖਣਾ, ਹੋਰ ਕੁਛ ਨਹੀਂ ਲਿਖਣਾ, ਇਕੱਲਾ ਸਿੱਖ ਜਿਹੜਾ ਉਹ ਲਿਖਣਾ ਹੈ। ਕਿਉਂਕਿ ਇਸ ਸ਼ਬਦ ਨੂੰ ਉਹਨਾਂ ਨੇ ਇੱਕ ਵੱਖਰੀ ਕੈਟੇਗਰੀ ਦੇ ਵਜੋਂ ਜਿਹੜਾ ਉਹਨਾਂ ਨੇ ਕਾਊਂਟ ਕਰਨਾ ਆ US ਸੈਂਸਸ ਬਿਊਰੋ ਨੇ। ਸੋ ਮੇਕ ਸ਼ੋਰ ਕਰੋ ਵੀ ਜਿਨ੍ਹਾਂ ਨੇ ਆਲਰੇਡੀ ਭਰ ਦਿੱਤੇ ਆ ਉਹਨਾਂ ਨੇ ਕੁਛ ਹੋਰ ਭਰ ਦਿੱਤਾ ਹੈ, ਉਹ ਆਪਣਾ ਅਜੇ ਵੀ ਸੈਂਸਸ ਨੂੰ ਭਰੇ ਹੋਏ ਨੂੰ ਦੁਬਾਰਾ ਐਡਿਟ ਇੱਕ ਹਿਸਾਬ ਦੇ ਨਾਲ ਕਰ ਸਕਦੇ ਆ। ਉਹ ਤੁਸੀਂ ਦੁਬਾਰਾ ਆਪਣੇ ਐਡਰੈਸ ਦੀ ਜਿਹੜਾ ਹਵਾਲਾ ਦੇ ਕੇ ਬਾਕੀ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਮੁੜ ਤੋਂ ਦੁਬਾਰਾ ਜਿਹੜੀ ਭਰਨੀ ਪਊਗੀ, ਪਰ ਉਹ ਤੁਸੀਂ ਕਰ ਜਿਹੜਾ ਉਸ ਦੇ ਵਿੱਚ ਸਕਦੇ ਆ। ਮੇਕ ਸ਼ੋਰ ਕਰੋ ਵੀ ਸਾਰੇ ਜਾਣੇ ਜਿਹੜੇ ਆਪਾਂ ਕਾਊਂਟ ਹੋਈਏ, ਵੱਧ ਤੋਂ ਵੱਧ ਜਿਹੜੀ ਆਪਣੀ ਗਿਣਤੀ ਉਹ ਪਤਾ ਲੱਗੇ। ਅਤੇ ਨਾਲੇ ਇਕੱਲਾ ਆਪਣਾ ਹੀ ਨਹੀਂ, ਉੱਦਾਂ ਓਵਰਆਲ ਅਮਰੀਕਾ ਦੇ ਲਈ ਜਿਸ ਇਲਾਕੇ 'ਚ ਤੁਸੀਂ ਰਹਿੰਦੇ ਆ, ਜਿਸ ਕਮਿਊਨਿਟੀ 'ਚ ਰਹਿੰਦੇ, ਜਿਸ ਸੂਬੇ 'ਚ ਰਹਿੰਦੇ ਆ, ਉਹਨੂੰ ਕਿੰਨੀ ਫੰਡਿੰਗ ਮਿਲਣੀ ਆ, ਉੱਥੇ ਕਿਹੜੀਆਂ ਸਹੂਲਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਉਣੀਆਂ ਆ, ਉਹ ਸਾਰਾ ਕੁਛ ਇਸ ਮਰਦਮਸ਼ੁਮਾਰੀ ਸੈਂਸਸ ਦੇ ਉੱਤੇ ਜਿਹੜਾ ਨਿਰਭਰ ਕਰਦਾ ਆ। ਸੋ ਇਹ ਜਿਹੜੇ ਤੁਸੀਂ ਵਾਂਝੇ ਨਾ ਰਹਿ ਜਿਓ, ਇਹ ਸਾਰਿਆਂ ਨੇ ਭਰਨਾ ਆ, ਚਾਹੇ ਨਵਜਨਮਿਆ ਬੱਚਾ ਹੈਗਾ ਅਤੇ ਚਾਹੇ ਕੋਈ ਬਜ਼ੁਰਗ ਹੈਗਾ ਆ। ਕੋਈ ਵੀ ਜਿਹੜਾ ਉਹ ਘਰ ਦੇ ਜਿੰਨੇ ਵੀ ਮੈਂਬਰ ਇੱਕ ਥਾਂ ਦੇ ਉੱਤੇ ਜਿਹੜੇ ਉਹ ਰਹਿ ਰਹੇ ਆ, ਸਾਰਿਆਂ ਨੇ ਜਿਹੜਾ ਉਹ ਭਰਨਾ। ਇੱਕ ਦੂਜੇ ਨੂੰ ਜ਼ਰੂਰ ਪੁੱਛੋ ਵੀ ਭਾਈ ਭਰ ਲਿਆ, ਨਹੀਂ ਭਰਿਆ ਤਾਂ ਉਹਨਾਂ ਦੀ ਇੱਕ ਦੂਜੇ ਦੀ ਜਿਹੜੀ ਉਹ ਮਦਦ ਵੀ ਜਿਹੜੀ ਉਹ ਤੁਸੀਂ ਜ਼ਰੂਰ ਕਰੋ। ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।